ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਕਸਰ ਹੀ ਆਪਾਂ ਇਹਨਾਂ ਰਿਪੋਰਟਾਂ ਦੇ ਵਿੱਚ ਭਾਰਤੀ ਸਿਆਸਤ ਦੇ ਹਰ ਉਸ ਚਿਹਰੇ ਨੂੰ ਬੇਪਰਦ ਕੀਤਾ, ਨੰਗਾ ਕੀਤਾ ਜਿਸ ਚਿਹਰੇ ਨੂੰ ਇਹ ਲੁਕਾਉਂਦੇ ਨੇ ਲੋਕਾਂ ਤੋਂ ਤੇ ਜਿਸ ਚਿਹਰੇ ਦੇ ਵੀ ਕਈ ਪਰਤਾਂ ਨੇ, ਪਰ ਫਿਰ ਵੀ ਕਈ ਮਿਸਾਲਾਂ ਤੁਹਾਨੂੰ ਮਿਲ ਜਾਂਦੀਆਂ ਨੇ ਜਿੱਥੇ ਤੁਹਾਨੂੰ ਸੋਚਣ ਤੇ ਮਜਬੂਰ ਹੋ ਜਾਣਾ ਕਿ ਕੀ ਇਹ ਲੋਕ ਇੰਨੇ ਅਨੈਥੀਕਲ ਵੀ ਹੋ ਸਕਦੇ ਨੇ, ਇੰਨੇ ਸਿਧਾਂਤਹੀਨ, ਇੰਨੇ ਲਾਲਚੀ ਤੇ ਇੰਨੇ ਡਿੱਗ ਵੀ ਸਕਦੇ ਨੇ, ਆਪਣੇ ਮੋਰਲ ਗਰਾਊਂਡ ਤੇ ਇੰਨੇ ਡਿੱਗ ਵੀ ਸਕਦੇ ਨੇ। ਕੋਈ ਨੈਤਿਕਤਾ ਨਹੀਂ, ਕੋਈ ਮੋਰਲ ਸਟੈਂਡ ਨਹੀਂ, ਕੋਈ ਸਿਧਾਂਤ ਨਹੀਂ, ਕੋਈ ਐਥਿਕਸ ਨਹੀਂ, ਕੁਛ ਨਹੀਂ, ਨਥਿੰਗ, ਕੁਛ ਵੀ ਨਹੀਂ ਹੈਗਾ। ਪਰ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਇੱਕ ਅਜਿਹੀ ਮਿਸਾਲ ਦੀ ਜਿਹਦੇ ਵਿੱਚ ਇੱਕ ਮੁੱਖ ਮੰਤਰੀ ਨੇ ਆਪਣੀ ਮਸ਼ੀਨਰੀ ਤੋਂ ਆਪਣੀ ਧੀ ਨੂੰ ਬਚਾਉਣ ਦੇ ਲਈ, ਪਹਿਲਾਂ ਤਾਂ ਘੁਟਾਲਿਆਂ ਦੇ ਵਿੱਚ ਉਹਦਾ ਨਾਂ ਆਇਆ ਸੀਗਾ, ਆਪਣੀ ਮਸ਼ੀਨਰੀ ਤੋਂ ਵਿਰੋਧੀ ਧਿਰਾਂ ਦੇ ਫੋਨ ਟੈਪ ਕਰਵਾਏ ਤਾਂ ਜੋ ਮੈਂ ਉਹਨਾਂ ਨੂੰ ਕੱਲ੍ਹ ਨੂੰ ਬਲੈਕਮੇਲ ਕਰ ਸਕਾਂ। ਉਹ ਇੱਥੇ ਨਹੀਂ ਰੁਕਿਆ ਕਿ ਚਲੋ ਪਹਿਲਾਂ ਤਾਂ ਉਹਨੇ ਅਨਐਥੀਕਲ ਪ੍ਰੈਕਟਿਸ ਇਹ ਕੀਤੀ ਕਿ ਉਹਦੀ ਧੀ ਦਾ ਘੁਟਾਲਿਆਂ ਦੇ ਵਿੱਚ ਨਾਂ ਆਇਆ, ਫਿਰ ਉਹਨੇ ਇਹ ਕੀਤਾ ਕਿ ਮੈਨੂੰ ਬਚਾਵਾਂ ਕਿਵੇਂ। ਚਲੋ ਖੈਰ, ਉਹ ਇੱਥੇ ਨਹੀਂ ਰੁਕਿਆ। ਫਿਰ ਉਹਦੇ ਮਨ ਦੇ ਵਿੱਚ ਲਾਲਚ ਆਇਆ ਵੀ ਕਿਉਂ ਨਾ ਮੈਂ ਸੱਤਾ ਸਦੀਵੀ ਰੱਖਣ ਦੇ ਲਈ ਆਪਣੇ ਵਿਰੋਧੀਆਂ ਦੇ ਉੱਤੇ ਨਜ਼ਰ ਰੱਖਾਂ। ਉਹ ਕਿਹੜੀ ਰੈਲੀ ਕਰਨ ਦੀ ਪਲੈਨਿੰਗ ਕਰ ਰਹੇ ਨੇ, ਕਿਹੜੇ ਇਲਾਕਿਆਂ ਦੇ ਵਿੱਚ ਉਹਨਾਂ ਦੀ ਕੀ ਐਕਟੀਵਿਟੀ ਹੋ ਰਹੀ ਹੈ, ਅਤੇ ਉਹ ਜਿਹਨੂੰ ਮਿਲਦੇ ਸੀਗੇ, ਉਹ ਵਿਰੋਧੀ ਧਿਰਾਂ ਵਾਲੇ ਜਿਹਨੂੰ ਮਿਲਦੇ ਸੀਗੇ ਉਹਦੇ 'ਤੇ ਉਹ ਜੇ ਤਾਂ ਉਹ ਅਦਾਕਾਰ ਸੀਗਾ ਤਾਂ ਉਹਨੂੰ ਦਬਾ ਲੈਂਦਾ ਸੀ, ਜੇ ਕੋਈ ਕਾਰੋਬਾਰੀ ਸੀਗਾ ਉਹਦੇ 'ਤੇ ਰੇਡ ਪਵਾ ਕੇ ਅਤੇ ਉਹਨੂੰ ਫਿਰ ਆਪਣੇ ਹੱਕ ਦੇ ਵਿੱਚ ਕਰ ਲੈਂਦਾ ਸੀ। ਪਰ ਤੁਸੀਂ ਸੋਚਦੇ, ਤੁਹਾਡੇ ਮਨ ਦੇ ਵਿੱਚ ਸਵਾਲ ਹੋਊਗਾ ਕਿ ਯਾਰ ਇਹ ਜਿਹਾ ਤਾਂ ਬੰਦਾ ਬਦਲਿਆ ਨਹੀਂ ਜਾ ਸਕਦਾ, ਜਿਹੜਾ ਬੰਦਾ ਇੰਨਾ ਸਮਰੱਥ ਹੋਵੇ, ਇੰਨੇ ਪੋਲੀਟੀਕਲ ਜਿਹੜੀਆਂ ਇਕੁਏਸ਼ਨਸ ਨੇ, ਸਿਆਸੀ ਸਮੀਕਰਨ ਨੇ ਜਿਹੜੇ ਉਹਦੇ ਇੰਨੇ ਹੱਥ ਦੇ ਵਿੱਚ ਹੋਣ ਅਤੇ ਉਹਦਾ ਇੰਨਾ ਕਬਜ਼ਾ ਹੋਵੇ ਅਤੇ ਉਹ ਤਾਂ ਬਦਲਿਆ ਨਹੀਂ ਜਾ ਸਕਦਾ। ਪਰ ਇਹਦੀ ਛੁੱਟੀ ਹੋ ਗਈ ਇਸ ਮੁੱਖ ਮੰਤਰੀ ਦੀ ਜਿਹਨੇ ਇੰਨਾ ਕੁਛ ਕੀਤਾ। ਇਹ ਗੱਲ ਨਿਕਲੀ ਕਿੱਥੋਂ? ਇਹ ਘੁਟਾਲਾ ਕੀ ਹੈ? ਇਹ ਸਕੈਮ ਕੀ ਹੈ? ਫੋਨ ਟੈਪਿੰਗ ਦਾ 1 ਲੱਖ ਕਾਲਸ ਟੈਪ ਕੀਤੀਆਂ। ਅਤੇ ਇਹਦਾ ਸਭ ਤੋਂ ਗੰਦਾ ਕੰਮ ਪਤਾ ਕੀ ਹੈ ਇਸ ਮਾਮਲੇ ਦੇ ਵਿੱਚ? ਕਿ ਉਹਨਾਂ ਦੇ ਨਿੱਜੀ ਪਲਾਂ 'ਤੇ ਵੀ ਨਜ਼ਰ ਰੱਖੀ ਗਈ, ਜਿਹੜੇ ਆਪਾਂ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਬਹਿ ਕੇ ਬਿਤਾਉਣੇ ਜਿਹੜੇ ਪਲ, ਉਹਨਾਂ 'ਤੇ ਵੀ ਨਜ਼ਰ ਰੱਖੀ ਗਈ ਅਤੇ ਉਹਨਾਂ ਦੀਆਂ ਗੱਲਾਂ ਸੁਣੀਆਂ ਗਈਆਂ ਕਿ ਕੀ ਗੱਲਾਂ ਕਰਦੇ ਆ। ਅਤੇ ਇਸ ਕੰਮ ਦੇ ਵਿੱਚ ਉਹ ਮੁੱਖ ਮੰਤਰੀ ਇਕੱਲਾ ਨਹੀਂ ਸੀਗਾ, ਸਾਬਕਾ ਹੋ ਗਿਆ ਹੁਣ ਤਾਂ, ਉਹਦੀ ਸਰਕਾਰੀ ਮਸ਼ੀਨਰੀ ਨੇ ਵੀ ਉਹਦਾ ਸਾਥ ਦਿੱਤਾ। ਅਤੇ ਸਭ ਤੋਂ ਘਟੀਆ ਮੈਨੂੰ ਕੰਮ ਇਹ ਲੱਗਿਆ ਕਿ ਚਲੋ ਜਿਹੜੇ ਲੋਕ ਜਿਨ੍ਹਾਂ ਦਾ ਕੰਮ ਹੀ ਸਿਆਸਤ ਕਰਨਾ, ਜਿਨ੍ਹਾਂ ਦਾ ਕੰਮ ਹੀ ਸਿਆਸਤ ਦੇ ਵਿੱਚ ਕੰਧਲੇ ਕੰਮ ਕਰਨਾ, ਉਹ ਤਾਂ ਚਲੋ ਸੱਤਾ ਬਚਾਉਣ ਦੇ ਲਈ ਕੁਛ ਕਰਨ, ਪਰ ਜਿਹੜੇ ਸੱਤਾ ਦੇ ਵਿੱਚ ਜਿਹੜੇ ਲੋਕ ਉਹਨਾਂ ਦੇ ਨਾਲ ਨੇ, ਜਿਹੜੇ ਸਰਕਾਰੀ ਡਿਊਟੀ 'ਤੇ ਨੇ, ਜਿਹੜੇ ਪੁਲਿਸ ਵਾਲੇ ਨੇ, ਜਿਨ੍ਹਾਂ ਦਾ ਕੰਮ ਸਿਰਫ ਨਜ਼ਰ ਰੱਖਣਾ, ਸੁਰੱਖਿਆ ਕਰਨਾ, ਉਹ ਵੀ ਨਾਲ ਗਲਤਾਨ ਹੋ ਗਏ ਇਸ ਕੰਮ ਦੇ ਵਿੱਚ। ਅਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸੱਤਾ ਨੇ ਪਹਿਲਾਂ ਵੀ ਆਪਣੇ ਨੇੜਲੇ ਲੋਕਾਂ ਦੀ ਜਸੂਸੀ ਦਾ ਕੰਮ ਸੱਤਾ ਵੱਲੋਂ ਕਰਨਾ ਕੋਈ ਨਵਾਂ ਨਹੀਂ ਹੈ। ਆਪਾਂ ਦੇਖਿਆ ਕਿ ਰਾਜੇ ਮਹਾਰਾਜਿਆਂ ਦੇ ਸਮਿਆਂ ਦੇ ਵਿੱਚ ਵੀ ਬਗਾਵਤਾਂ ਜਾਂ ਫਿਰ ਪਰਿਵਾਰਾਂ ਦੇ ਵਿੱਚ ਫੁੱਟ ਦੇ ਡਰੋਂ ਆਪਣਿਆਂ ਦੀ ਹੀ ਜਸੂਸੀ ਜਿਹੜੀ ਉਹ ਕਰਵਾਈ ਜਾਂਦੀ ਰਹੀ ਹੈ। ਪਰ ਉਹ ਤਾਂ ਉਹਨਾਂ ਦੇ ਰਾਜ ਭਾਗ ਦੀ ਗੱਲ ਸੀ ਨਾ, ਉਹ ਤਾਂ ਉੱਥੇ ਤਾਂ ਕੋਈ ਵੋਟ ਨਹੀਂ ਸੀ ਪੈਂਦੀ, ਕੋਈ ਕੁਛ ਨਹੀਂ ਸੀ, ਸਿਰਫ ਬਾਹਰੀ ਦੁਸ਼ਮਣ ਨਹੀਂ ਸੀ ਹੁੰਦੇ ਸੱਤਾ ਦੇ, ਕਈ ਹੋਰ ਦੁਸ਼ਮਣ ਵੀ ਹੁੰਦੇ ਸੀਗੇ। ਖੈਰ, ਉਸ ਤੋਂ ਬਾਅਦ ਕੀ ਹੈ ਕਿ ਕਈ ਵਾਰੀ ਅੰਦਰੂਨੀ ਦੁਸ਼ਮਣ ਕਹਿੰਦੇ ਬਾਹਰੀ ਦੁਸ਼ਮਣ ਨਾਲੋਂ ਜ਼ਿਆਦਾ ਖਤਰਨਾਕ ਹੁੰਦਾ। ਪਰ ਹੁਣ ਤਾਂ ਲੋਕਾਂ ਦੁਆਰਾ ਚੁਣੀਆਂ ਸਰਕਾਰਾਂ ਨੇ ਜਿਹੜੀਆਂ ਲੋਕਾਂ ਦੇ ਹੱਕ ਦੇ ਵਿੱਚ, ਲੋਕਾਂ ਦੇ ਦਿੱਤੇ ਟੈਕਸਾਂ ਤੋਂ ਪਲਦੀਆਂ ਨੇ ਅਤੇ ਤਨਖਾਹ ਲੈਂਦੀਆਂ ਨੇ ਅਤੇ ਕੰਮ ਕਰਦੀਆਂ ਨੇ। ਪਰ ਇਹੋ ਜਿਹਾ ਗੈਰ ਅਖਲਾਕੀ ਕੰਮ ਕਰਨ ਦੇ ਵਿੱਚ ਵੀ ਉਹ ਬਿਨਾਂ ਕਿਸੇ ਸੰਕੋਚ ਤੋਂ ਕਰਦੇ ਨੇ। ਅਤੇ ਸਿਆਸਤ ਬਾਰੇ ਕਿਹਾ ਜਾਂਦਾ ਕਿ ਉਹਦਾ ਕੋਈ ਮਿਆਰ ਨਹੀਂ ਹੈ, ਕੋਈ ਅਖਲਾਕ ਨਹੀਂ ਹੈ। ਪਰ ਇੱਥੇ ਤਾਂ ਸਰਕਾਰੀ ਮਸ਼ੀਨਰੀ ਵੀ ਲੋਕਾਂ ਦੀ ਨਿਜਤਾ ਦੀ ਦੁਸ਼ਮਣ ਬਣੀ ਹੋਈ ਪ੍ਰਤੀਤ ਹੁੰਦੀ ਹੈ। ਮਸਲਾ ਕੀ ਹੈ? ਪੂਰਾ ਮਸਲੇ 'ਤੇ ਆਉਣੇ ਆ। ਤੇਲੰਗਾਨਾ ਦੇ ਸਾਬਕਾ ਅਧਿਕਾਰੀਆਂ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਸੂਬੇ ਦੇ ਵਿੱਚ ਜਦੋਂ ਭਾਰਤ ਰਾਸ਼ਟਰ ਸਮਿਤੀ, ਇਹਦੇ ਵਿੱਚ ਨਾ ਕੋਈ ਇਹੋ ਜਿਹੇ ਨਾਂ ਨੇ ਪਾਰਟੀਆਂ ਦੇ ਜਿਨ੍ਹਾਂ ਤੋਂ ਅਸੀਂ ਵਾਹ ਵਾਸਤਾ ਨਹੀਂ ਹੈ, ਮਤਲਬ ਸਾਡੇ ਲਈ ਭਗਵੰਤ ਮਾਨ, ਕੇਜਰੀਵਾਲ, ਪ੍ਰਤਾਪ ਬਾਜਵਾ, ਸੁਖਪਾਲ ਖਹਿਰਾ, ਮੋਦੀ, ਅਮਿਤ ਸ਼ਾਹ, ਇਹ ਕੁਛ ਨਾਂ ਨੇ ਜਿਹੜੇ ਸਾਨੂੰ, ਜਿਨ੍ਹਾਂ ਤੋਂ ਅਸੀਂ ਜਾਣੂ ਹਾਂ, ਜਿਨ੍ਹਾਂ ਦੇ ਨਾਂ ਲੈਂਦੇ ਉਹਨਾਂ ਦੀ ਤਸਵੀਰ ਅੱਗੇ ਆ ਜਾਂਦੀ ਹੈ। ਇਹ ਕਿਉਂਕਿ ਦੱਖਣ ਦੀ ਰਾਜਨੀਤੀ ਦੇ ਇਸ ਕਰਕੇ ਅਸੀਂ ਉਹਨਾਂ ਚਿਹਰਿਆਂ ਤੋਂ ਵਾਕਿਫ ਨਹੀਂ ਹੈ। ਪਰ ਇਹਦੇ ਵਿੱਚ 1-2 ਨਾਂ ਐਸੇ ਆ ਜਦੋਂ ਉਹ ਆਏ ਅਤੇ ਉਦੋਂ ਤੁਸੀਂ ਪਹਿਚਾਣ ਜਾਓਗੇ ਵੀ ਇਹ ਪੂਰਾ ਮਾਮਲਾ ਕੀ ਹੈ ਅਤੇ ਬੁਣਤੀ ਕਿਵੇਂ ਬੁਣੇਗੀ। ਖੈਰ, ਸਾਬਕਾ ਅਧਿਕਾਰੀਆਂ ਨੇ ਕਬੂਲ ਕੀਤਾ ਕਿ ਸੂਬੇ ਦੇ ਵਿੱਚ ਜਿਹੜੀ ਭਾਰਤ ਰਾਸ਼ਟਰ ਸਮਿਤੀ ਦੀ ਸਰਕਾਰ ਸੀਗੀ ਉਦੋਂ ਵੱਡੇ ਪੱਧਰ 'ਤੇ ਜਸੂਸੀ ਆਪਰੇਸ਼ਨ ਚਲਾਏ ਅਸੀਂ, ਅਤੇ ਇਹਨਾਂ ਖੁਲਾਸਿਆਂ ਕਰਕੇ ਪਾਰਟੀ ਦੀ ਲੀਡਰਸ਼ਿਪ ਗਹਿਰੇ ਵਿਵਾਦ ਦੀ ਜ਼ਦ ਦੇ ਵਿੱਚ ਆ ਗਈ ਹੈ। ਟਾਸਕ ਫੋਰਸ ਦੇ ਸਾਬਕਾ OSD N ਰਾਧਾ ਕ੍ਰਿਸ਼ਨਨ ਰਾਓ ਅਤੇ ਸਾਬਕਾ ਵਧੀਕ SP N ਭਚੰਗ ਰਾਓ ਨੇ ਸੱਤਾ ਦੀ ਦੁਰਵਰਤੋਂ ਦੇ ਬਹੁਤ ਹੀ ਪਰੇਸ਼ਾਨ ਕਰਨ ਵਾਲੇ ਖੁਲਾਸੇ ਕੀਤੇ ਨੇ। ਅਤੇ ਜਿੱਥੇ ਨਾ ਕੇਵਲ ਸਿਆਸੀ ਮੁਫਾਦਾਂ ਦੇ ਲਈ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਹੈ, ਸਗੋਂ ਵਿਰੋਧੀ ਧਿਰ ਦੀ ਸੰਘੀ ਕੁੱਟਣ ਅਤੇ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਦਬਾਉਣ ਦੇ ਲਈ ਵੀ ਇਹਦਾ ਇਸਤੇਮਾਲ ਕੀਤਾ ਜਾਂਦਾ ਰਿਹਾ। ਸਾਬਕਾ ਸੀਨੀਅਰ ਅਫਸਰਾਂ ਦੇ ਇਹਨਾਂ ਖੁਲਾਸਿਆਂ ਦੇ ਵਿੱਚ ਵੇਰਵੇ ਦਿੱਤੇ ਗਏ ਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ K ਚੰਦਰਸ਼ੇਖਰ ਰਾਓ, ਜਿਹੜਾ ਕਿ ਤੇਲੰਗਾਨਾ ਦਾ ਆਗੂ ਰਿਹਾ ਅਤੇ 2014 ਤੋਂ 2014 ਤੋਂ 2023 ਤੱਕ ਇਹ ਮੁੱਖ ਮੰਤਰੀ ਰਿਹਾ ਉੱਥੋਂ ਦਾ, ਇਹਨੇ ਅਤੇ ਉਹਦੇ ਭਤੀਜੇ ਸਮੇਤ ਸਰਕਾਰ ਦੀਆਂ ਕੁਝ ਵੱਡੀਆਂ ਹਸਤੀਆਂ ਨੇ ਫੋਨ ਟੈਪਿੰਗ ਆਪਰੇਸ਼ਨਾਂ ਦੀ ਵਿਉਂਤਬੰਦੀ ਕੀਤੀ।
ਕਿ ਕਿਹਦੇ ਫੋਨ ਟੈਪ ਕਰਨੇ ਆ ਤੇ ਆਪਣੇ ਸਿਆਸੀ ਵਿਰੋਧੀਆਂ, ਪੱਤਰਕਾਰਾਂ ਤੇ ਸਰਕਾਰ ਦੇ ਆਲੋਚਕਾਂ ਨੂੰ ਗੈਰ ਕਾਨੂੰਨੀ ਜਸੂਸੀ ਦਾ ਨਿਸ਼ਾਨਾ ਬਣਾਇਆ। ਹੁਣ ਜਿਹੜੇ ਇਹ ਬੰਦਾ ਜਿਹੜਾ ਸਾਹਮਣੇ ਆਇਆ ਅਸਲ ਦੇ ਵਿੱਚ, ਇਹ ਜਿਹੜੇ ਨਾਲ ਫੋਨ ਟੈਪਿੰਗ ਵਿਵਾਦ ਤੇਲੰਗਾਨਾ ਦੇ ਵਿੱਚ ਜਿਹਨੇ ਹਿਲਾ ਕੇ ਰੱਖ ਦਿੱਤਾ ਹੈ, ਇੰਟੈਲੀਜੈਂਸ ਬਿਊਰੋ ਦਾ ਸਾਬਕਾ ਜਿਹੜਾ ਮੁਖੀ ਹੈ ਟੀ ਪ੍ਰਭਾਕਰ, ਉਹਨੂੰ ਦੋਸ਼ੀ ਨੰਬਰ 1 ਮੰਨਿਆ ਗਿਆ। ਦੋਸ਼ ਇਹ ਹੈ ਕਿ ਉਹਨੇ ਭਾਰਤ ਰਾਸ਼ਟਰ ਸਮਿਤੀ ਦੇ ਹੁਕਮਾਂ ਦੇ ਉੱਤੇ ਤੇ ਚੰਦਰ ਸ਼ੇਖਰ ਰਾਓ ਦੀ ਵਿਉਂਤਬੰਦੀ ਨੂੰ ਸਿਰੇ ਚਾੜਿਆ ਤੇ ਫਿਰ ਜਿਹੜੇ ਵਿਰੋਧੀ ਲੀਡਰ ਸੀਗੇ ਉਹਨਾਂ ਦੇ ਫੋਨ ਟੈਪ ਕਰਾਏ। ਇਹ ਬੰਦਾ ਇਸ ਵੇਲੇ ਅਮਰੀਕਾ ਦੇ ਵਿੱਚ ਹੈ ਤੇ ਇਹਦੇ ਖਿਲਾਫ ਲੋਕਆਊਟ ਸਰਕੂਲਰ ਜਿਹੜਾ ਉਹ ਜਾਰੀ ਕੀਤਾ ਗਿਆ ਤੇ ਦੱਸਦੇ ਆ ਕਿ 1 ਲੱਖ ਕਾਲ ਜਿਹੜੀ ਆ ਉਹ ਟੈਪ ਕੀਤੀ ਗਈ ਹੈ ਇਹਨਾਂ ਸਾਰਿਆਂ ਨੇ ਰਲ ਕੇ। ਖੈਰ ਹੁਣ ਅੱਗੇ ਚੱਲਦੇ ਹਾਂ ਆਪਾਂ। ਇਹ ਵੀ ਦੋਸ਼ ਲਾਇਆ ਕਿ ਇਸ ਸਾਜ਼ਿਸ਼ ਦਾ ਦਾਇਰਾ ਬਹੁਤ ਵੱਡਾ ਸੀ, ਜਿਸ ਕਰਕੇ ਮਾਮਲਾ ਹੁਣ ਕਾਫੀ ਭੱਗ ਗਿਆ। ਸਾਬਕਾ ਅਧਿਕਾਰੀ ਰਾਧਾ ਕ੍ਰਿਸ਼ਨ ਰਾਓ ਨੇ ਦਾਅਵਾ ਕੀਤਾ ਕਿ ਚੰਦਰ ਸ਼ੇਖਰ ਰਾਓ ਦੀ ਇਹ ਯੋਜਨਾ ਸਕੀਮ ਸੀਗੀ ਕਿ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੰਜੇ ਕੁਮਾਰ ਨੂੰ ਗ੍ਰਿਫਤਾਰ ਕਰਵਾਇਆ ਜਾਵੇ। ਕਿਉਂ ਕਰਾਉਣਾ ਚਾਹੁੰਦਾ ਸੀ? ਹੁਣ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਤਾਂ ਉਹ ਚੋਣਾਂ ਲੜ ਰਿਹਾ, ਕਿਉਂ ਕਰਾਉਣਾ ਚਾਹੁੰਦਾ ਸੀ? ਉਹਨੂੰ ਉਮੀਦ ਸੀ ਕਿ ਇਹ ਜੇ KCR ਦੀ ਧੀ ਕਵਿਤਾ ਦੇ ਖਿਲਾਫ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਕੇਸ ਰੱਦ ਕਰਵਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਉੱਪਰ ਮੈਂ ਦਬਾਅ ਬਣਾਊਂਗਾ। ਦੇਖੋ ਤੁਸੀਂ ਸਿਆਸਤ ਦੇਖੋ, ਇੱਕ ਬੰਦਾ ਭਾਜਪਾ ਦੇ ਨਾਲ ਰਲ ਕੇ ਚੋਣਾਂ ਲੜ ਰਿਹਾ, ਪਰ ਕਿਉਂਕਿ ਉਹਦੀ ਧੀ ਕਵਿਤਾ ਦਿੱਲੀ ਸ਼ਰਾਬ ਘੁਟਾਲਾ, ਕੇਜਰੀਵਾਲ, ਇਹ ਉਹ ਕਵਿਤਾ ਹੈ ਬੀਬੀ ਹੈ ਜਿਹੜੀ ਕੇਜਰੀਵਾਲ ਤੋਂ ਪਹਿਲਾਂ ਜਿਹੜੀ ਗ੍ਰਿਫਤਾਰ ਹੋਈ ਹੈ। ਉਹ ਕਹਿੰਦਾ ਕਿ ਮੈਂ ਆਪਣੀ ਧੀ ਨੂੰ ਘੁਟਾਲੇ ਤੋਂ ਬਚਾਉਣਾ ਤੇ ਇਸ ਕਰਕੇ ਮੈਂ ਆਪਣੀ ਹੀ ਸਹਿਯੋਗੀ ਪਾਰਟੀ ਉਹਦੇ ਲੀਡਰ ਨੂੰ ਮੈਂ ਗ੍ਰਿਫਤਾਰ ਕਰਵਾਵਾਂ ਤਾਂ ਜੋ ਬਾਅਦ ਦੇ ਵਿੱਚ ਮੈਂ ਪਾਰਟੀ ਤੇ ਦਬਾਅ ਬਣਾਵਾਂ ਕਿ ਬਈ ਮੈਂ ਤੁਹਾਡਾ ਬੰਦਾ ਗ੍ਰਿਫਤਾਰ ਕੀਤਾ, ਤੁਸੀਂ ਮੇਰੀ ਬੱਚੀ ਦਾ ਧੀ ਦਾ ਕੇਸ ਰਫਾ ਦਫਾ ਕਰੋ ਤੇ ਤੁਸੀਂ ਕੀ ਲੈਣਾ ਇਹਨਾਂ ਪਚੜਿਆਂ ਤੋਂ, ਮੈਂ ਤੁਹਾਡਾ ਬੰਦਾ ਛੱਡ ਦਿੰਦਾ। ਇਹਨੂੰ ਕਹਿੰਦੇ ਪੋਲੀਟੀਕਲ ਸੌਦੇਬਾਜ਼ੀ, ਸਿਆਸੀ ਸੌਦੇਬਾਜ਼ੀ। ਦੇਖੋ ਕੋਈ ਕਾਨੂੰਨ ਨਹੀਂ, ਕੋਈ ਜਾਂਚ ਨਹੀਂ, ਕੋਈ ਏਜੰਸੀ ਨਹੀਂ ਕਿ ਆਪਣੇ ਪੱਧਰ 'ਤੇ ਤੈਅ ਕਰ ਰਿਹਾ ਕਿ ਜੇਕਰ ਮੇਰੀ ਧੀ ਫਸ ਗਈ ਹੈ ਕਿਸੇ ਘੁਟਾਲੇ ਦੇ ਵਿੱਚ ਤਾਂ ਮੈਂ ਉਹਨਾਂ ਦਾ ਬੰਦਾ ਫਸਾ ਕੇ ਹਿਸਾਬ ਬਰਾਬਰ ਕਰ ਲੈਣਾ। ਖੈਰ ਅੱਗੇ ਆਉਣੇ ਆ। ਕਵਿਤਾ ਦੇ ਖਿਲਾਫ ਦਿੱਲੀ ਸ਼ਰਾਬ ਘੁਟਾਲੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਹਦੇ ਸਕੈਂਡਲ ਦਾ ਇੱਕ ਹੋਰ ਅਹਿਮ ਪਹਿਲੂ ਇਹ ਹੈ ਕਿ BRS ਦੇ ਫੰਡਾਂ ਨੂੰ ਟਿਕਾਣੇ ਤੇ ਪਹੁੰਚਾਉਣ ਦੇ ਲਈ ਕਥਿਤ ਤੌਰ ਤੇ ਸਰਕਾਰੀ ਸਾਧਨਾਂ ਦਾ ਇਸਤੇਮਾਲ ਕੀਤਾ ਗਿਆ, ਜਦੋਂ ਕਿ ਵਿਰੋਧੀ ਪਾਰਟੀਆਂ ਦੇ ਫੰਡ ਜ਼ਬਤ ਕੀਤੇ ਜਾ ਰਹੇ ਸਨ ਤਾਂ ਕਿ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਇਸ ਸਮੁੱਚੇ ਘਟਨਾਕ੍ਰਮ ਦੀ ਸ਼ੁਰੂਆਤ ਹੁੰਦੀ ਹੈ 2018 ਦੇ ਵਿੱਚ ਤੇ 2023 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਿਖਰ ਤੇ ਪਹੁੰਚ ਗਈ। ਤੁਸੀਂ ਦੇਖੋ ਇੱਕ ਬੰਦਾ ਸਾਰਾ ਕੁਝ ਹੀ ਸੈੱਟ ਕਰ ਰਿਹਾ, ਉਹ ਵਿਰੋਧੀ ਪਾਰਟੀਆਂ ਦੇ ਫੋਨ ਟੈਪ ਕਰਾ ਰਿਹਾ, ਉਹ ਸਾਰਾ ਕੁਝ ਕਰ ਰਿਹਾ, ਸਾਰਾ ਕੁਝ ਵੇਖ ਰਿਹਾ ਕਿੱਥੇ ਕੀ ਤੇ ਬਰਾਬਰ ਉਹਨਾਂ ਦੇ ਜਾ ਕੇ ਉਹਨਾਂ ਦੀਆਂ ਚਾਲਾਂ ਨੂੰ, ਉਹਨਾਂ ਦੀਆਂ ਸਕੀਮਾਂ ਨੂੰ, ਉਹਨਾਂ ਦੀਆਂ ਸਿਆਸੀ ਰੈਲੀਆਂ ਨੂੰ, ਉਹਨਾਂ ਦੀਆਂ ਸਿਆਸੀ ਤੌਰ ਤੇ ਜੋ ਸਰਗਰਮੀਆਂ ਸੀ ਉਹਨਾਂ ਸਾਰੇ ਕਾਸੇ ਨੂੰ ਤਹਿਸ ਨਹਿਸ ਕਰ ਰਿਹਾ। ਪਰ ਕੀ ਗੱਦੀ ਬਚ ਗਈ? ਨਹੀਂ ਬਚੀ ਗੱਦੀ। ਖੈਰ ਤੇ ਉਸ ਤੋਂ ਬਾਅਦ ਕਹਿੰਦੇ ਕਿ ਇਹ ਫਰੌਤੀਆਂ ਜਦੋਂ ਕਿ ਗੈਰ ਕਾਨੂੰਨੀ ਤੇ ਜਸੂਸੀ ਤੇ ਗੈਰ ਕਾਨੂੰਨੀ ਸਰਗਰਮੀਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ। ਫਰੌਤੀਆਂ ਤੇ ਬਲੈਕਮੇਲਿੰਗ ਦੇ ਇਸ ਧੰਦੇ ਦੇ ਵਿੱਚ ਕੁਝ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਸਰਕਾਰੀ ਪੱਧਰਾਂ ਦੇ ਵਿੱਚ ਰਸਾਤਲ ਦੀ ਬਹੁਤ ਮਾੜੀ ਤਸਵੀਰ ਪੇਸ਼ ਕਰ ਰਹੀ ਹੈ। ਗੁਪਤ ਸੰਦੇਸ਼ ਪੜ੍ਹਨ ਦੇ ਲਈ ਸੂਖਮ ਤਕਨਾਲੋਜੀ ਦੀ ਵਰਤੋਂ ਨਿੱਜਤਾ ਦੇ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਇਸ ਕਰਕੇ ਇਸ ਮਾਮਲੇ ਦੀ ਮੁਕੰਮਲ ਜਾਂਚ ਹੋਣੀ ਚਾਹੀਦੀ ਹੈ। ਨਾਲ ਹੀ ਸਿਆਸੀ ਅਹਿਲਕਾਰਾਂ ਤੋਂ ਲੈ ਕੇ ਇਹਨਾਂ ਸਰਗਰਮੀਆਂ ਨੂੰ ਅੰਜਾਮ ਦੇਣ ਵਾਲੇ ਅਫਸਰਾਂ ਤੱਕ ਜਵਾਬਦੇਹੀ ਤੈਅ ਕੀਤੀ ਜਾਣੀ ਬਣਦੀ ਹੈ। ਤੇਲੰਗਾਨਾ ਦਾ ਭਵਿੱਖ ਇਸ ਗੱਲ ਤੇ ਮੁਨਸਰ ਕਰਦਾ ਕਿ ਉੱਥੋਂ ਦੀ ਨਿਆਂਪਾਲਿਕਾ ਅਤੇ ਨਾਗਰਿਕ ਸਮਾਜ ਇਹਨਾਂ ਘੋਰ ਬੇਨਿਯਮੀਆਂ ਦੇ ਨਾਲ ਕਿਵੇਂ ਨਜਿੱਠਦੇ ਨੇ। ਇਸੇ ਤਰ੍ਹਾਂ ਹੀ ਇਹਨਾਂ ਗੈਰ ਲੋਕ ਰਾਜੀ ਅਮਲਾਂ ਦੀ ਰੋਕਥਾਮ ਦੇ ਵੱਲ ਵਧਿਆ ਜਾ ਸਕਦਾ ਹੈ। ਹੁਣ ਉਸ ਤੋਂ ਬਾਅਦ ਕਹਿੰਦੇ ਕਿ ACP N ਭੁਜੰਗਾ ਰਾਓ ਨੂੰ ਵੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਜਿਹੜਾ ਉਹਨੇ ਦੱਸਿਆ ਗਿਆ ਕਿ DCP ਇੱਕ ਤਿਰੂਪਰੰਨਾ ਮਤਲਬ ਜਿਹਨੂੰ ਗ੍ਰਿਫਤਾਰ ਕੀਤਾ ਗਿਆ। ਜੇ ਇੱਕ ਹੋਰ ਬੰਦਾ ਇਸ ਮਾਮਲੇ ਦੇ ਵਿੱਚ ਪ੍ਰਭਾਕਰ ਰਾਓ ਜਿਹੜਾ ਉਹ ਬੰਦਾ ਬੜਾ ਮਤਲਬ ਇੱਥੋਂ ਦੀ ਰਾਜਨੀਤੀ ਦੇ ਵਿੱਚ ਬੜਾ ਵੱਡਾ ਨਾਮ ਮੰਨਿਆ ਜਾਂਦਾ ਹੈ। ਪਰ ਕਹਿੰਦੇ ਕਿ ਹੁਣ ਪ੍ਰਭਾਕਰ ਰਾਓ ਦਾ ਨਾਂ ਕਿਉਂ ਆ ਗਿਆ ਇਹਦੇ ਵਿੱਚ, ਕਿਉਂਕਿ ਉਹ ਤਾਂ ਬੰਦਾ ਛਵੀ ਸਾਫ ਵਾਲਾ ਸੀਗਾ। ਉਹ ਕਹਿੰਦੇ ਕਿ ਇਹ ਪ੍ਰਭਾਕਰ ਰਾਓ ਇਹ ਹੈ ਜਿਹਨੇ ਕੰਪਿਊਟਰ ਸਿਸਟਮਾਂ ਨੂੰ ਜਿੱਥੇ ਬਹਿ ਕੇ ਸਾਰਾ ਕੁਝ ਕਰਨਾ ਸੀ ਉਹਦੇ ਲਈ ਇੱਕ ਸਕੂਲ ਦੀ ਬਿਲਡਿੰਗ ਦੱਸੀ ਉਹ ਬੰਦੇ ਨੇ। ਦੋਸ਼ ਹੈ ਕਿ ਇਹਨੇ ਅਜਿਹਾ ਪ੍ਰਭਾਕਰ ਰਾਓ ਨੇ ਕਰਵਾਇਆ ਕਿ ਉਹਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ BRS ਜਿੱਤ ਗਈ, KCR ਵਾਲੇ ਹੈ, ਜਦੋਂ BRS ਜਿੱਤ ਗਈ, ਕਾਂਗਰਸ ਦੀ ਜਿੱਤ ਹੋ ਗਈ ਤਾਂ ਉਸ ਤੋਂ ਬਾਅਦ ਕੀ ਨੇ ਕਰਾਇਆ ਕਿ ਪ੍ਰਭਾਕਰ ਰਾਓ ਨੇ ਜਿੰਨਾ ਮਸ਼ੀਨਰੀ ਦਾ ਸੀਗਾ, ਜੋ ਫੋਨ ਟੈਪਿੰਗ, ਜੋ ਡਾਟਾ, ਜੋ ਸਕੂਲਾਂ ਦੇ ਵਿੱਚ ਇਹਨਾਂ ਨੇ ਇੱਕ ਸਕੂਲ ਦੀ ਇਮਾਰਤ ਦੇ ਵਿੱਚ ਸਾਰਾ ਕੁਝ ਕੀਤਾ ਸੀਗਾ ਉਹ ਵੀ ਸਰਕਾਰੀ, ਤੇ ਉਹ ਕਹਿੰਦੇ ਸਾਰਾ ਕੁਝ ਨਸ਼ਟ ਕਰਾਤਾ ਪਰ ਉਹਦੇ 'ਚ ਕੁਝ ਬਚ ਗਿਆ। ਚੋਰ ਤੁਹਾਨੂੰ ਪਤਾ ਨਾ ਚੋਰੀ ਦੀਆਂ ਪੈੜਾਂ ਕਈ ਵਾਰੀ ਛੱਡ ਜਾਂਦਾ ਹੁੰਦਾ, ਸੋ ਉਹ ਇਹਦੇ ਨਾਲ ਹੋਇਆ। ਕਿੰਨੀ ਮਾੜੀ ਮਿਸਾਲ ਦਿੱਤੀ ਗਈ ਹੈ ਤੇਲੰਗਾਨਾ ਦੀ ਸਿਆਸਤ ਨੇ। ਇਹਦੇ ਵਿੱਚ ਇਹ ਕੋਈ ਪਹਿਲਾ ਨਹੀਂ ਹੈ, ਇੱਥੇ ਵੀ ਕਹਿੰਦੇ ਸੂਬਾ ਸਰਕਾਰਾਂ ਤਾਂ ਜਿਹੜੀਆਂ ਅਜਿਹਾ ਕੁਝ ਕਰਵਾਉਂਦੀਆਂ ਰਹੀਆਂ। ਅਕਾਲੀ ਦਲ ਤੇ ਕੈਪਟਨ ਦੇ ਰਾਜ ਦੇ ਵਿੱਚ ਵੀ, ਕਾਂਗਰਸ ਦੇ ਰਾਜ ਦੇ ਵਿੱਚ ਵੀ ਕਈ ਅਧਿਕਾਰੀਆਂ ਨੇ ਕਿਹਾ ਕਿ ਸਾਡੀ ਫੋਨ ਟੈਪਿੰਗ ਹੁੰਦੀ ਹੈ ਤੇ ਇਹ ਹੁੰਦੀ ਵੀ ਅਮਲੀ ਤੌਰ 'ਤੇ ਵੀ ਹੁੰਦੀ ਹੈ, ਪਰ ਉਹਦਾ ਦਾਇਰਾ ਬਾਹਲਾ ਵੱਡਾ ਨਹੀਂ ਹੁੰਦਾ।
ਉਹ ਵਿਰੋਧੀ ਧਿਰਾਂ ਦੇ ਜਾਂ ਹੋਰ ਲੋਕਾਂ ਦੇ, ਪਰ ਹੈ ਇਹ ਵੀ ਅਨਐਥੀਕਲ ਪ੍ਰੈਕਟਿਸ। ਇਹ ਦੋਸ਼ ਲੱਗਦੇ ਨੇ ਕਿ ਤਾਂ ਕੇਂਦਰ ਸਰਕਾਰ ਨੇ ਵੀ ਦੋਸ਼ ਲੱਗੇ ਕਿ ਜਸੂਸੀ ਕਰਨ ਦੇ ਕਿਹੜੇ ਦੋਸ਼ ਲੱਗੇ। ਹੁਣ ਰਾਜ ਸਰਕਾਰਾਂ ਤਾਂ ਕਰਾ ਹੀ ਰਹੀਆਂ ਨੇ। ਹੁਣ ਪੈਗਾਸਸ ਕੀ ਹੈ ਜਿਹੜੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਘਿਰੀ? ਇੱਕ ਅਜਿਹਾ ਸਪਾਈ ਸੌਫਟਵੇਅਰ ਜਾਂ ਜਿਹੜਾ ਇਜ਼ਰਾਈਲੀ ਸੌਫਟਵੇਅਰ ਜਿਹਦੇ ਨਾਲ ਮੰਤਰੀਆਂ, ਵਿਰੋਧੀ ਧਿਰ ਦੇ ਲੀਡਰਾਂ, ਰਾਜਨੀਤੀ ਸੰਬੰਧੀ ਜਿਹੜੇ ਘਾਟਾਂ ਘੜਦੇ ਨੇ, ਪੋਲੀਟੀਕਲ ਸਟ੍ਰੈਟਜਿਸਟ ਜਿਨ੍ਹਾਂ ਨੂੰ ਕਹਿ ਦਿੰਦੇ ਆ, ਤੇ ਪੱਤਰਕਾਰਾਂ, ਐਕਟਿਵਿਸਟਾਂ, ਘੱਟ ਗਿਣਤੀਆਂ ਦੇ ਲੀਡਰਾਂ, ਸੁਪਰੀਮ ਕੋਰਟ ਦੇ ਜੱਜਾਂ, ਧਾਰਮਿਕ ਲੀਡਰਾਂ, ਏਜੰਸੀਆਂ ਦੇ ਉੱਚ ਅਫਸਰਾਂ ਤੇ ਨਜ਼ਰ ਰੱਖੀ ਗਈ। ਉਹਨਾਂ ਦੀਆਂ ਫੋਨ ਕਾਲਸ, ਉਹਨਾਂ ਦੇ ਲੈਪਟਾਪ ਦੇ ਵਿੱਚ ਘੁਸਪੈਠ ਕੀਤੀ ਗਈ ਤੇ ਡਾਟਾ ਇਕੱਠਾ ਕਰ ਲਿਆ ਗਿਆ। ਫੋਨਾਂ ਤੇ ਕਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ, ਉਹ ਕਿਹਨਾਂ ਨੂੰ ਮਿਲ ਰਹੇ ਨੇ, ਇਸ ਤਰ੍ਹਾਂ ਸਾਰੀ ਨਿਗਾਹ ਰੱਖੀ ਗਈ। ਹੁਣ ਇਹ ਤੁਹਾਨੂੰ ਯਾਦ ਹੋਣਾ, ਪੰਜਾਬ ਦੇ ਵਿੱਚ ਇੱਕ ਵਾਰੀ ਜਦੋਂ ਸੁੱਚਾ ਸਿੰਘ ਲੰਗਾਹ ਦਾ ਮਾਮਲਾ ਆਇਆ ਸੀਗਾ ਤੇ ਸ਼ੇਰ ਸਿੰਘ ਘੁਬਾਏ ਦੀ ਵੀ ਇੱਕ ਵੀਡੀਓ ਆ ਗਈ ਸੀਗੀ। ਉਹ ਕਹਿੰਦਾ ਇਹ ਜਿਹੀਆਂ ਤਾਂ ਸਾਡੀਆਂ ਹੋਰ ਆ ਸਕਦੀਆਂ। ਮਤਲਬ ਉਹਨੇ ਮੋਹਰ ਲਾਤੀ ਕਿ ਅਸੀਂ ਕੋਈ ਕਰਮ ਕੀਤੇ ਆ, ਅਸੀਂ ਇਹ ਜਿਹੇ ਕੰਮਾਂ ਦੇ ਵਿੱਚ ਗੁਲਤਾਨ, ਤੇ ਸਾਡੀ ਮੋਨੀਟਰਿੰਗ ਵੀ ਹੁੰਦੀ ਰਹੀ, ਸਾਨੂੰ ਸਰਵੇਲੈਂਸ ਤੇ ਵੀ ਲਿਆ ਜਾਂਦਾ ਰਿਹਾ। ਖੈਰ, ਤੇ ਉਸ ਤੋਂ ਬਾਅਦ ਜਦੋਂ ਕੇਂਦਰ ਸਰਕਾਰ ਨੇ ਸਾਰਾ ਕੁਝ ਕਰਾਇਆ, ਚਾਹੇ ਉਹ ਸਾਰਿਆਂ ਦੀਆਂ ਕਾਲਾਂ ਰਿਕਾਰਡ ਕਰਾਈਆਂ, ਜਦੋਂ ਇਹ ਮਾਮਲਾ ਅਦਾਲਤ ਦੇ ਵਿੱਚ ਗਿਆ ਤਾਂ ਕੇਂਦਰ ਸਰਕਾਰ ਕਹਿੰਦੀ ਕਿ ਦੇਸ਼ ਦੀ ਸੁਰੱਖਿਆ ਦੇ ਲਈ ਕੀਤਾ ਗਿਆ ਸੀਗਾ। ਇਹ ਜੇਕਰ ਦੇਸ਼ ਦੀ ਸੁਰੱਖਿਆ ਦੇ ਲਈ ਕੀਤਾ ਗਿਆ ਸੀ ਤਾਂ ਪੱਤਰਕਾਰਾਂ ਦੀਆਂ ਕਾਲਾਂ ਪੱਤਰਕਾਰਾਂ ਤੇ ਨਜ਼ਰ ਰੱਖਣੀ ਸੀ, ਧਾਰਮਿਕ ਲੀਡਰਾਂ ਤੇ ਰੱਖਣੀ ਸੀ, ਸੁਪਰੀਮ ਕੋਰਟ ਦੇ ਜੱਜਾਂ ਤੇ ਨਜ਼ਰ ਰੱਖਣੀ ਸੀ, ਵਿਰੋਧੀ ਧਿਰਾਂ ਦੇ ਲੀਡਰਾਂ ਤੇ ਨਜ਼ਰ ਰੱਖਣੀ ਸੀ। ਖੈਰ, ਤੇ ਉਸ ਤੋਂ ਬਾਅਦ ਕਹਿੰਦੇ ਕਿ ਉਸ ਤੋਂ ਬਾਅਦ ਕੋਈ ਠੋਸ ਜਵਾਬ ਇਸ ਮਾਮਲੇ ਦੇ ਵਿੱਚ ਨਹੀਂ, ਬਲਕਿ ਹੁਣ ਇਹਦਾ ਮਤਲਬ ਇਹ ਬਣਦਾ ਕਿ ਆਪਣੇ ਸਿਆਸੀ ਹਿੱਤਾਂ ਖਾਤਰ ਦੇਸ਼ ਦੇ ਪੈਸੇ ਨਾਲ ਦੇਸ਼ ਦੇ ਹੀ ਕੁਝ ਲੋਕਾਂ, ਕੁਝ ਧਿਰਾਂ ਦੇ ਉੱਤੇ ਸਿਰਫ ਨਜ਼ਰ ਹੀ ਨਹੀਂ ਰੱਖੀ ਗਈ, ਬਲਕਿ ਉਹਨਾਂ ਦੀ ਨਿਜਤਾ ਦਾ ਵੀ ਹਨਨ ਕੀਤਾ ਗਿਆ। ਉਹਨਾਂ ਦੇ ਪ੍ਰਾਈਵੇਟ ਪਲ, ਉਹਨਾਂ ਦੇ ਪਰਿਵਾਰਕ ਪਲ ਜਿਹੜੇ ਹੁੰਦੇ ਆ, ਉਹਨਾਂ ਤੇ ਵੀ ਨਜ਼ਰ ਰੱਖੀ ਗਈ। ਸੋ ਇਹ ਇੱਕ ਤਰ੍ਹਾਂ ਦੀ ਗਲਤਾਨ ਹੋਈ ਮਿਸਾਲ ਤੇਲੰਗਾਨਾ ਦੀ ਸੀ, ਪਰ ਗਾਹੇ ਬਗਾਹੇ ਇਹ ਸਿਆਸਤਦਾਨ ਇਹੋ ਜਿਹੇ ਅਨੈਥੀਕਲ, ਗੈਰ ਇਖਲਾਕੀ, ਗੈਰ ਸਿਧਾਂਤਕ ਤੇ ਅਸੂਲਾਂ ਤੋਂ ਪਰੇ, ਜਿਹਦਾ ਕੋਈ ਅਸੂਲ ਨਹੀਂ ਹੈ, ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਕਰਦੇ ਰਹਿੰਦੇ ਨੇ। ਸੋ ਦੇਖਦੇ ਹਾਂ ਤੇਲੰਗਾਨਾ ਦਾ ਸਮਾਜ, ਉੱਥੋਂ ਦੇ ਨਾਗਰਿਕ, ਉੱਥੋਂ ਦੀ ਜੁਡੀਸ਼ਰੀ, ਉੱਥੋਂ ਦੀ ਮਸ਼ੀਨਰੀ ਇਹਨਾਂ ਚੀਜ਼ਾਂ ਦਾ ਕਿਵੇਂ ਜਵਾਬ ਦਿੰਦੀ ਹੈ, ਕਿਉਂਕਿ ਕੇ ਚੰਦਰਸ਼ੇਖਰ ਜਿਹੜਾ ਸੀਗਾ ਉਹ ਹੁਣ ਗੱਦੀ ਤੇ ਨਹੀਂ ਹੈ। ਉਹ ਹੁਣ ਲੀਡਰਸ਼ਿਪ ਦੂਜੇ ਵਿਰੋਧੀ ਧਿਰਾਂ ਦੇ ਵਿੱਚ ਹੈ, ਪਰ ਵਿਰੋਧੀ ਧਿਰ ਦਾ ਵੀ ਉਹ ਲੀਡਰ ਹੈ ਜਿਹਦੇ ਨਾਂ ਹੁਣ ਦੱਸਿਆ ਗਿਆ KCR, ਕੇ ਚੰਦਰਸ਼ੇਖਰ ਰਾਓ ਹੈ। ਕੇ ਕਵਿਤਾ ਨੂੰ ਬਚਾਉਣ ਤੇ ਵਿਰੋਧੀ ਧਿਰਾਂ ਤੇ ਨਜ਼ਰ ਰੱਖਣ ਦੇ ਲਈ ਇਹ ਬੰਦਾ ਕਿੰਨਾ ਗਲਤਾਨ ਹੁੰਦਾ ਗਿਆ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।